ਜੀ ਸੱਜਣੋ, ਅੱਜ ਤੁਹਾਡੇ ਨਾਲ ਜਿਹੜੀ ਮੈਂ ਲੋਕ ਕਹਾਣੀ ਸ਼ੇਅਰ ਕਰਨ ਲੱਗਾ। ਲੋਕ ਕਹਾਣੀ ਮੈਂ ਪਹਿਲੇ ਵੀ ਦੱਸਿਆ ਕਿ ਇਹ ਕਹਾਣੀ ਮੇਰੀ ਗੜੀ ਹੋਈ ਨਹੀਂ ਹੈ, ਇਹ ਮੇਰਾ ਕੰਮ ਸਿਰਫ ਇਸ ਨੂੰ ਸੁਣਾਉਣਾ ਹੈ। ਜਿਹੜੀ ਅੱਜ ਮੈਂ ਲੋਕ ਕਹਾਣੀ ਤੁਹਾਡੇ ਨਾਲ ਸ਼ੇਅਰ ਕਰਦਾ ਪਿਆ, ਤੁਹਾਨੂੰ ਸੁਣਾਉਂਦਾ ਪਿਆ, ਇਹ ਕਿਤੇ ਵੱਜਦਿਆਂ ਜਾਂਦਿਆਂ ਨਹੀਂ ਸੁਣਨੀ, ਸੁਤਰਾ ਕੇ ਟੇਕ ਕੇ ਬਹਿ ਕੇ ਸੁਣਨ ਵਾਲੀ ਗੱਲ ਹੈ। ਰਾਠਾਂ ਦੀਆਂ ਗੱਲਾਂ ਤੇ ਇਹ ਗੱਲਾਂ ਨਿੱਤ ਲੱਭਦੀਆਂ ਵੀ ਨਹੀਂ, ਇਹ ਸਬੱਬੀ ਲੱਭਦੀਆਂ। ਲੋਕ ਕਹਾਣੀ ਹੈ ਜੀ ਨੂਰ ਕੰਦਰ ਦਾ ਸਿਪਰਾ। ਇਹ ਕਹਾਣੀ ਛਪੀ ਹੋਈ ਹੈ ਸਨ ਸਟਰੀਟ ਜਰਨਲ, ਜਿਹੜਾ ਬੋਣੇ 'ਚ ਅਖਬਾਰ ਨਿਕਲਦਾ ਹੈ ਪਹਿਲੇ, ਉਸ ਵਿੱਚ ਵੀ ਛਪ ਚੁੱਕੀ ਹੈ। ਅਤੇ ਕਮਾਲ ਕਹਾਣੀ ਜਿਹੜੀ ਡਾਕਟਰ ਸਈਦ ਬੁੱਟਾ ਸਾਹਿਬ ਨੇ ਮੁਰਤਬ ਕੀਤੀ ਹੈ, ਉਸ ਦੇ ਵਿੱਚ ਵੀ ਛਪ ਚੁੱਕੀ ਹੈ। ਮੇਰਾ ਕੰਮ ਸਿਰਫ ਸੁਣਾਉਣਾ ਹੈ ਅਤੇ ਤੁਹਾਨੂੰ ਡੱਡ ਕਰਨਾ ਹੈ। ਉਹ ਮੈਂ ਕਹਾਣੀ ਸ਼ੁਰੂ ਕਰਦਾ ਅਤੇ ਕਹਾਣੀ ਸੁਣੋ ਜੀ। ਨੂਰ ਕੰਦਰ ਦਾ ਸਿਪਰਾ ਮਾਲਕਿਆਂ ਦੇ ਵਿੱਚ ਹੋਇਆ ਹੈ। ਇਹ ਮਾਲਕ ਸਿਪਰਾ ਸਦੀਨ ਦਿਨ ਆ ਦਿਨ ਇਹ ਕੰਦਰ ਦਾ ਪੁੱਤਰ ਹੈ। ਕੰਦਰ ਨੂੰ ਉਸ ਵੇਲੇ ਕੰਦਰੀ ਸਦਿੰਦੇ ਹਨ। ਸਾਕ ਕਿਸੇ ਸਿਪਰਾ ਨਾ ਦਿੱਤਾ, ਪਠਾਣੀ ਹਿੱਕ ਮੁੱਲ ਲੈ ਕੇ ਕੰਦਰ ਨੂੰ ਦਿੱਤੀਆਂ ਨੇ। ਇਹ ਪਠਾਣੀ ਦੇ ਵਿੱਚੋਂ ਹੈ ਨੂਰਾ ਵਡੇਰੜਾ ਹੋ ਪਿਆ। ਦੁਆਣੇ ਦੇ ਵਿੱਚ ਅਈੜ ਭਾਇਆ ਹੋਇਆ ਹੈ ਕੰਦਰ। ਨੂਰੇ ਨੂੰ ਵੀ ਨਾਲ ਲੈ ਜਾਂਦਾ ਹਾਂ ਪਿਆਰ ਤੋਂ। ਜੜੀ ਲੈ ਪਈ ਪੋਹ ਦੀ, ਉਹ ਉਦਾਂ ਹੀ ਡੱਪਰ ਦੇ ਵਿੱਚ ਪਏ ਰਹੇ। ਪਠਾਣੀ ਨਾ ਆਪਣੀ ਟੁੱਕਰ ਲੈ ਕੇ, ਖਿਆਲ ਆਉਂਦਾ ਹੈ ਕੰਦਰ ਨੂੰ ਬਈ ਛੋਰ ਭੁੱਖਾ ਬੈਠਾ ਹੈ, ਮੈਂ ਇਹਨਾਂ ਦੀ ਝਾੜ ਕੱਢਣੀ ਹੈ। ਉਸ ਬੇੜ 'ਚ ਕੁੱਠੀ ਚੰਗੀ ਇੱਕ ਬਈ ਵੱਧਦੀ ਘਰ ਲਈ ਵੈਸਾਂ ਹੈ। ਨੂਰੇ ਨੂੰ ਖਵਾਉਣ ਲੱਗ ਪਿਆ। ਉਹ ਆ ਮੁੜ ਓਜਰੀ ਸ਼ੋਜਰੀ ਦੇ ਸਿਰੀ ਖਰੋੜੇ ਹੀ ਬਚੇ। ਫਜਰ ਕੰਦਰ ਆਖਿਆ, ਜੇ ਇਹ ਲੈਕ ਹੋਇਆ ਤਾਂ ਇਸ ਜਿਹੜਾ ਲੈਕ ਕਿਸੇ ਨਹੀਂ ਹੋਣਾ, ਜੇ ਬੈੜ ਹੋਇਆ ਤਾਂ ਇਸ ਜਿਹੜਾ ਬੈੜ ਵੀ ਕਿਸੇ ਨਹੀਂ ਹੋਣਾ। ਕਿਸੇ ਪੁੱਛਿਆ ਕਿਉਂ? ਉਸ ਕੰਦਰ ਸਾਰੀ ਗੱਲ ਜਾ ਕੇ ਸੁਣਾਈ। ਉਸ ਆਖਿਆ, ਇਸ ਆਇਆਕਾਰ ਕੀਤੀ ਹੈ। ਹਮੇਸ਼ਾ ਨੂਰ ਸਿਪਰਾ ਨੂੰ ਪਿਓ ਦਸੇਂਦਾ ਹਾਂ ਕਿ ਮੱਝ ਸਾਡੀ ਹਿੱਕਾ। ਉਦੋਂ ਸਹੀ ਕਿ ਹਰਲਾਂ ਦਾ ਚੰਗਾ ਜ਼ੋਰ ਹੁੰਦਾ, ਚੋਰੀ ਚਿਕਾਰੀ ਪਾਰੋਂ ਚੰਗੇ ਮਸ਼ਹੂਰ ਹਨ। ਕੰਦਰ ਪੁੱਤਰ ਨੂਰੇ ਨੂੰ ਦੱਸਿਆ ਕਿ ਸਾਡੀ ਮੱਝ ਹਿੱਕਾ, ਤੇ ਉਹ ਸਹੀ ਕਿ ਹਰਲਾਂ ਲੁਕਾ ਲਈ ਆਈ, ਨਾਨੇ ਦਿੱਤੀ। ਨੂਰਾ ਗੱਭਰੂ ਹੋ ਗਿਆ। ਨੂਰੇ 'ਚ ਤੱਕੀ ਸਹੀ ਕਿ ਹਰਲ ਦੀ ਤੱਕ ਹਕੱਲੇ। ਚਾੜਨੇ ਰਾਤ ਆਈ, ਸਹੀ ਕਿ ਘਰ ਜਾ ਸੌਂਦੇ ਹਨ। ਉਹਨਾਂ ਨੂੰ ਯਕੀਨ ਆ ਸਾਨੂੰ ਕੌਣ ਲੁਕਦਾ ਹੈ। ਮੱਝ ਇੱਕ ਚੋਟੀ ਦੀ ਆਈ, ਉਹ ਨੂਰੇ ਚੇਕ ਰੱਖੀ। ਨੂਰਾ ਜਿਹੜੇ ਉਭਾਣ ਵਾਲੇ ਸਨ ਤੇ ਆਇਆ ਹੈ ਨਾ, ਮਣ ਦਰਿਆ ਦੀ ਤੇ ਵਗਿਆ ਆਉਂਦਾ ਸ਼ੀਂ ਬੱਕੇ। ਮੱਝ ਤਰੱਠੀ, ਮੱਝ ਦਾ ਸਿੰਘ ਨੱਪ ਲਿਓ। ਸੱਜੇ ਹੱਥੋਂ ਆ ਕੇ ਸ਼ੇਰ ਹਮਲਾ ਕੀਤਾ ਹੈ। ਇਸ ਇੰਜ ਮਾਰੀ ਤਲਵਾਰ ਵਿੱਚੋਂ ਤਰਦੀ ਨਿਕਲ ਗਈ ਸ਼ੇਰ ਦੇ ਵਿੱਚੋਂ। ਮੱਝ ਖੁੱਭ ਗਈ, ਤੜ ਮਾਰੀ ਤੇ ਮੱਝ ਬਾਹਰ ਕੱਢ ਲਈ। ਫਜਰੀ ਕੂਕਾਂ ਵਗ ਗਈਆਂ। ਬੰਦਿਆਂ ਆਖਿਆ, ਕੌਣ ਹੋਵੇ ਜਿਹੜਾ ਸਹੀ ਕਿਆਂ ਨੂੰ ਲੁਕੇ? ਖੋਜੀ ਸਦੀ ਆਏ। ਖੋਜੀਆਂ ਆਖਿਆ, ਕੌਣ ਨਾ ਆਖੋ, ਇਹ ਸ਼ੀਂ ਮਾਰਿਆ ਪਿਆ ਹੈ। ਮੱਝ ਖੁੱਬੀ ਹਕਲਿਆਂ ਕੱਢੀ ਐਸੋਂ। ਹਰੋਲ ਬੋਲਿਆ। ਉਸ ਆਖਿਆ, ਭਾਈ ਹਰ ਕੋਈ ਘਰੀ ਵਗ ਜਾਓ। ਖੋਜੀ ਟੁਰੋ, ਮੈਨੂੰ ਸਿਰੋਂ ਬੰਦਾ ਢੂੰਢ ਦਿਓ, ਮੈਂ ਉਹਨੂੰ ਵੇਖਣਾ ਹੈ। ਮੱਝ ਮੈਂ ਉਹਦੇ ਕੋਲੋਂ ਨਾ ਲੈਣੀ ਹੈ ਤੇ ਨਾ ਮੰਗਣੀ ਹੈ। ਮੱਝ ਉਹਨੂੰ ਮੈਂ ਮਾਫ ਕਰ ਛੱਡੀ। ਸਿਰੋਂ ਵੇਖਣਾ ਹੈ ਜਿਹੜਾ ਇਹ ਸ਼ੀਂ ਮਾਇਆ ਪਿਆ ਹੈ, ਇਹ ਕਾਹ ਮਾਰਿਆ ਹੈ ਤੇ ਮੱਝ ਖੁੱਬੀ ਕਾਹ ਕੱਢੀ ਹੈ। ਖੁਰਾ ਆਣ ਗਤੇ ਉਹਨੇ ਸਿਪਰਾਵਾਂ ਨੂੰ, ਨਾ ਅਗਾਂਹ ਨਿਕਲੇ ਨਾ ਪਿਛਾਂ। ਸਿਪਰਾਵਾਂ ਨੂੰ ਆਖਿਓ ਨੇ, ਮੱਝ ਹੈ ਤੁਹਾਥੇ। ਉਹਨਾਂ ਆਖਿਆ, ਸਾਡੀ ਜੁਰਾ ਤੂੰ ਕੰਮ ਬਾੜਾ ਹੈ, ਅਸਾਂ ਸਹੀ ਕਿਉਂ ਲੁਕਣਾ ਹੈ? ਉਹਨਾਂ ਆਖਿਆ, ਮੁੜ ਹਾਮ ਦਿਓ। ਬਾਬਾ ਹਾਮ ਵਾਲਾ ਇੱਕ ਬਣ ਗਿਆ। ਨੂਰਾ ਅਈੜ ਨਾਲ ਗਿਆ ਹੋਇਆ। ਉਸ ਅਈੜ ਲਿਆਂਦਾ। ਉਸ ਆਖਿਆ, ਬਾਬਾ ਮੱਝ ਦੀ ਹਾਮ ਨਾ ਦੇਵੀਂ, ਮੱਝ ਮੈਥੇ। ਪਿਓ ਗਤਕਾ ਲੈ ਕੇ ਵਗੇ। ਉਸ ਸਹੀ ਕਿਉਂ ਲੁਕਿਆ ਹੈ? ਉਸ ਆਖਿਆ, ਉਹ ਮਾਰਕਾ, ਜੇ ਸੱਜੇ ਹੱਥੀ ਸ਼ੀਂ ਮਾਰਿਆ ਪਿਆ ਹੈ ਤੇ ਖੱਬੇ ਹੱਥੀ ਮੱਝ ਖੁੱਬੀ ਖੜੀ ਹੈ ਤਾਂ ਚੋਰ ਕੌਣ ਹੈ? ਆਖੇ ਤੂੰ। ਤਾਂ ਹਰਲ ਆਖਿਆ, ਮੱਝ ਤੈਨੂੰ ਬਖਸ਼ੀ। ਇੱਥੋਂ ਮੋੜ ਨੂਰਾ ਹੋ ਗਈ। ਨੂਰਾ ਵੱਤ 21ਵੇਂ ਬੇੜੇ 'ਚ ਮਾਰਿਆ ਹੈ।
ਬਲਾਂ ਏਡੀ ਹੋਇਆ ਏ ਗੋਲੀ ਵਾਲੇ ਧਾਕੇ ਆਏ ਜਨ ਬਰਵਾਣਾ ਅੱਗੂ ਬੱਟੀ ਨਿਕਲ ਆਏ ਬੱਟੀਆਂ ਬੰਦੂਕਾਂ ਵਗਾਈਆਂ ਬੰਦੂਕਾਂ ਜਾਣ ਵਾਲੂ ਹਾਈ ਕਾਏ ਬੰਦੂਕ ਜਾਣ ਵਾਲੂ ਹਾਈ ਕਾਈ ਨਾ ਦਾੜ ਚੱਲ ਪਈ ਗੋਦੇ ਮਾਛੀ ਬੰਦੂਕ ਸਿੱਧੀ ਕੀਤੀ ਏ ਰਾਹ ਹਸ਼ਮਤ ਬੱਟੀ ਪੁੱਛਿਆ ਏ ਕਿਹਨੂੰ ਵਗਾਊਂ ਏ ਅਕੇ ਸਾਰੇ ਬੰਨੇ ਦੌੜੀ ਜਾਂਦੇ ਹਨ ਉਹ ਬੰਦਾ ਵਣ ਦੇ ਨਾਲ ਖਲੋਤਾ ਹੋਇਆ ਏ ਰਾਹ ਹਸ਼ਮਤ ਆਖਿਆ ਨਾ ਵਗਾਵੀਂ ਆਖੇ ਕਿਉਂ ਆਖੇ ਡਿੱਠ ਹੋਇਆ ਤਾਂ ਮੈਂ ਨਹੀਂ ਇਹ ਨੂਰ ਕੰਦਰ ਦਾ ਹੋਣਾ ਏ ਜਿਹੜੀਆਂ ਵਸਦੀਆਂ ਬੰਦੂਕਾਂ ਦੇ ਹੇਠ ਖੜਾ ਏ ਉਸ ਆਖਿਆ ਸਾਨੂੰ ਬਾਜੀ ਗੱਤਣ ਆਇਆ ਏ ਮੈਂ ਵਗਾਵਣੀ ਏ ਰਾਹ ਹਸ਼ਮਤ ਬਣਾ ਏ ਉਸ ਆ ਕੇ ਮੋਹਰੀ ਪਾਟ ਲਈ ਸਾਧ ਕੇ ਪੁੱਛਿਆ ਕਿ ਮਾਰ ਨੂਰ ਹੈ ਆਖੇ ਹਾਂ ਰਾਹ ਹਸ਼ਮਤ ਨੂਰ ਹਾਂ ਹਸ਼ਮਤ ਆਖਿਆ ਤੂੰ ਤਾਂ ਮੈਨੂੰ ਡਿੱਠ ਹੋਇਆ ਕੋਈ ਨਹੀਂ ਤੈਨੂੰ ਕਾਹ ਦੱਸਿਆ ਏ ਕਿ ਮੈਂ ਰਾਹ ਹਸ਼ਮਤ ਹਾਂ ਅੱਗੂ ਨੂਰੇ ਆਖਿਆ ਤੂੰ ਵੀ ਤਾਂ ਮੈਨੂੰ ਡਿੱਠ ਹੋਇਆ ਕੋਈ ਨਹੀਂ ਤੈਨੂੰ ਕਾਹ ਦੱਸਿਆ ਹੈ ਕਿ ਮੈਂ ਨੂਰ ਹਾਂ ਆਖੇ ਤੇਰੀ ਮਿਸਾਲ ਹੈ ਬਈ ਕਾਂਡ ਨਹੀਂ ਦਿੰਦਾ ਉਸ ਆਖਿਆ ਤੇਰੀ ਵੀ ਮਿਸਾਲ ਹੈ ਮੈਂ ਸੁਣਿਆ ਹੋਇਆ ਹੈ ਹਸ਼ਮਤ ਦਾਣੇ ਦਾ ਲੜਾਈ ਦੇ ਵਿੱਚ ਹੁੱਕਾ ਇੱਕ ਹੱਥ ਦੇ ਵਿੱਚ ਹਮੇਸ਼ਾ ਰੱਖਦਾ ਹੈ ਤੇ ਇੱਕ ਹੱਥ ਨਾਲ ਲੜਦਾ ਹੈ ਹਸ਼ਮਤ ਆਖਿਆ ਵਗ ਜਾ ਕੁਝ ਨਹੀਂ ਸਿਆਂਦੇ ਨੂਰੇ ਆਖਿਆ ਪੌਂਦ ਵੈਸੋ ਤਾਂ ਵੈਸਾ ਇੰਜ ਮੇਰਾ ਚੱਲਣ ਬਣਦਾ ਹੈ ਉਸ ਆਖਿਆ ਗੜਾ ਪਵੀ ਅਸੀਂ ਘਰ ਖੜੇ ਹੋਇਆ ਸੇ ਅਸੀਂ ਕਿਤੇ ਭਜੀਏ ਆਖੇ ਰਾਹ ਜੀ ਜਿੱਥੇ ਰਾਠਾਂ ਦੇ ਮੱਥੇ ਵੇਖ ਜਾਵਣ ਹਰ ਦਾ ਘਰ ਹੁੰਦਾ ਹੈ ਉਹ ਜਿਹੜੇ ਬਣੇ ਜਾਂਦੇ ਨਾ ਇਹ ਤਾਂ ਕੋਈ ਨਹੀਂ ਪਿਆਂਦਾ ਨਿਮਾਣੇ ਪਰਦੇਸੀਆਂ ਹਰ ਕੋਈ ਵੇਦਾ ਪਿਆ ਹੈ ਬਈ ਚੱਲੇ ਵੈਂਦੇ ਨੇ ਪੌਂਦ ਵੈਸੋ ਤਾਂ ਵੈਸਾ ਨਹੀਂ ਤਾਂ ਖੜਾ ਉਸ ਵੇਲੇ ਰਾਹ ਹਸ਼ਮਤ ਪਗੜੀ ਲਾ ਕੇ ਸੱਟੀ ਆਖੇ ਸਲਾਰੀ ਹੋਰਾਂ ਸੱਟ ਪਗੜੀਆਂ ਵਟਾਈਆਂ ਆਖੇ ਆ ਹੁਣ ਰਾਤੀ ਥਾਈ ਰਹੋ ਫਜਰੀ ਵਗ ਜਾਵੀਂ ਨੂਰੇ ਆਖਿਆ ਜਿਹੜੇ ਘੋੜੀ ਵਾਲੇ ਦੀਆਂ ਸਵਾਣੀਆਂ ਵੇਖਣਾ ਹੈ ਨਾ ਉਹ ਆਖਣਾ ਹੈ ਸਿਪਰਾ ਨੂੰ ਬੱਧੀ ਲਿਆਉਂਦੇ ਨੇ ਅੱਜ ਨਾਮ ਦੋਇਓ ਮੁੜ ਉਸਾਂ ਮੁੜ ਆਇਆ 2 ਰਾਤੀ ਰਿਹਾ ਮਾਰ ਸਾਰੰਗ ਬਰਵਾਣਾ ਸਰਦਾਰ ਹੋਇਆ ਹੈ ਜਾਣਦਾ ਇਹ ਰਿਆਇਆ ਦੇ ਬੰਦੇ ਹੋਏ ਨੇ ਇਸ ਵੈਰ ਲੈਣਾ ਰਜੋਏ ਤੂੰ ਉਹਨਾਂ ਬੰਦੇ ਮਾਰੇ ਹੋਏ ਹਨ 4 ਇਕੱਠੇ ਸਰਦਾਰ ਹੋਏ ਚੋਟੀ ਦੇ ਮੁਹੰਮਦ ਖਾਨ ਤਰਹਾਣਾ ਚਦਰੜ ਮੰਗੀਣੀ ਵਾਲਾ ਚਗੱਤਾ ਨੂਰ ਦਾ ਜੱਪਾ ਬੁਆਣੇ ਵਾਲਾ ਨੂਰ ਕੰਦਰ ਦਾ ਸਿਪਰਾ ਤੇ ਚੌਥਾ ਮਾਰ ਸਾਰੰਗ ਆਖਿਆ ਦਾੜ ਦੇਵਣੀ ਹੈ ਕੱਛੀ ਤਾਈਂ ਆਦਮ ਇਕੱਠਾ ਕੀਤਾ ਹੋਇਆ ਹੈ 3000 ਬੰਦਾ ਆ ਦਿਨ ਦਾੜ ਦਾ ਹੋਇਆ ਹੈ 6 ਵਿੱਚ ਢੋਲ ਹੋਇਆ ਹੈ ਮਾਰ ਹਮਾਊ ਆਖਿਆ ਹੋਇਆ ਸਾਰੰਗ ਨੂੰ ਬਤਰੀਆ ਜਿਸ ਦਿਹਾੜੇ ਰਜੋਏ ਤੇ ਦਾੜ ਦੇਵੇਂ ਚੜ੍ਹਦੀਆਂ ਰਾਠਾਂ ਦੇ ਮੂੰਹ ਮੈਨੂੰ ਵਿਖਾਵੀਂ ਦੀਗਰੀ ਦਾ ਵਕੋ ਤੇ ਦਾੜ ਤਿਆਰ ਖੜੀ ਹੈ ਅਖੇ ਅਗਾਂ ਆ ਵੇਖ ਸੋਟੇ ਤੇ ਟੁਰ ਕੇ ਆਇਆ ਹੈ ਫਿਰਦਾ ਆਇਆ ਹੈ ਵੇਖ ਕੇ ਆਖਿਓ ਸਾਰੰਗ ਦਾੜ ਨਾ ਦੇ ਅਖੇ ਕਿਉਂ ਅਖੇ ਸਿਵਾਏ ਸਿਪਰਾ ਦੇ ਕਿਸੇ ਦੇ ਮੂੰਹ ਤੇ ਦਾੜ ਤੇ ਬਲਦਾ ਡੀਵਾ ਮੈਂ ਨਹੀਂ ਡਿੱਠਾ ਇਹਨਾਂ ਨੂੰ ਇੱਥੋਂ ਰਜੋਆ ਤੇ ਰਜੋਏ ਦੇ ਬੰਦੇ ਨਜ਼ਰ ਪਏ ਆਉਂਦੇ ਨੇ ਇਹ ਦਾੜ ਚੱਲਣਾ ਹੈ ਇਹ ਸਿਪਰਾ ਮਰੀ ਜਾਵਣਾ ਹੈ ਨਾ ਦਾੜ ਦੇ ਬੁੱਢਿਆਂ ਦੀ ਗੱਲ ਜੱਲੀ ਕਦੀ ਕਿਸੇ ਨਹੀਂ ਟੁਰ ਪਏ ਰਾਹ ਦੇ ਵਿੱਚ ਫੰਡਰੀ ਕੋ ਕੇ ਖਾਂਦੇ ਆਉਂਦੇ ਨੇ ਫਜਰ ਦਾ ਵਕਤ ਹੈ ਰਜੋਇਆ ਜਾਣ ਲੱਥ ਹੋਇਆ ਹੈ ਠੱਟੇ ਕੁਰੇਸ਼ੀਆਂ ਦੇ ਨਾਲ ਬੋਲ ਗਿਆ ਆਲਿਆਂ ਤੂੰ ਉੱਤੇ ਰਜੋਆ ਅਗਾਂ ਦਾ ਗਿਆ ਹੋਇਆ 30 ਤੇ 40 ਬੰਦਾ ਕੁੱਲੀ ਰਜੋਏ ਦਾ ਹੈ ਉਹਨਾਂ ਨੂੰ 10 ਪੈ ਗਏ ਮਾਰ ਸਾਰੰਗ ਦਾਣਾ ਹੁੰਦਾ ਹੈ ਤੇ ਸਿਪਰਾ ਵਿੱਚ ਹੈ ਉਹਨਾਂ ਮੀਏ ਮੁਹੰਮਦੀ ਨੂੰ ਆਖਿਆ ਜਿਹਦਾ ਨਾਂ ਤੇ ਮੁਹੰਮਦੀ ਸ਼ਰੀਫ ਹੈ ਬਈ ਮੇਰਾ ਘਰ ਅੱਜ ਸਾਰੰਗ ਹਟ ਆਵੇ ਸੁਬਹ ਦਾ ਵਕਤ ਹੈ ਕੁਰਾਨ ਮਜੀਦ ਹਮਾਇਲ ਕੀਤਾ ਹੋਇਆ ਹੈ ਫਕੀਰ ਅੱਲਾ ਦਾ ਤਸਬੀਹ ਹੱਥ 'ਚ ਹੈ ਮੇਰਾ ਮੱਥੇ ਤੇ ਹੈ ਦਾੜੀ ਮੁੱਠ ਭਰ ਹੈ ਕਿਲਾ ਕੰਗਰਾਂ ਦਾ ਟੱਪਦੇ ਪਏ ਅੱਗੂ ਆ ਮਿਲਿਆ ਮਾਰ ਸਾਰੰਗ ਨੂੰ ਮੀਆਂ ਮੁਹੰਮਦੀ ਉਸ ਆਖਿਆ ਮੈਨੂੰ ਸਈਦਾਂ ਹਰਲਾਂ ਗਲੋਤਰਾਂ ਸਾਰੀਆਂ ਕੌਮਾਂ ਗਲਿਆ ਹੈ ਅੱਜ ਉਹ ਨਹੀਂ ਫਰਦੇ ਅੱਜ ਵੈਰ ਦਾ ਵੱਟਾ ਰੱਖ ਮੁੜ ਜਿਸ ਦੇ ਆਇਓ ਮੈਂ ਵਾਸਤਾ ਗਤਨਾ ਖੁਦਾ ਦਾ ਮਾਰ ਸਾਰੰਗ ਵਾਗ ਫੇਰੀ ਹੈ ਉਸ ਆਖਿਆ ਫਕੀਰਾ ਮੁੜ ਦੁਆ ਦੇ ਚਾ ਬਹਿ ਪਿਆ ਸੱਗੂ ਨਾ ਕੋ ਡਣ ਦਾ ਹੋਇਆ ਹੈ ਉਹ ਵੀ ਮਾਰ ਦੀ ਵਾਰ ਚਾ ਉਸ ਆਖਿਆ ਹਟਿਆ ਉਹਨਾਂ ਸਾਰੰਗ ਆਖੇ ਉਹਨਾਂ ਕੁਰਾਨ ਮੇਲਾ ਚ ਕੀਤਾ ਹੈ ਸੱਗੂ ਆਖਿਆ
ਬਾਂਹ ਤੇਲ ਨਾਲ ਚੋਪੜ ਕੇ ਤਿਲਾਂ ਦੀ ਢੇਰੀ ਦੇ ਵਿੱਚ ਮੰਡੀਏ। ਜਿਤਨੇ ਤਿਲ ਬਾਂਹ ਨਾਲ ਚੰਬੜ ਜਾਵਣ ਉਤਨੇ ਕੁਰਾਨ ਚਾਹ ਕੇ ਵੀ ਵੈਰੀ ਮਾਰਨਾ ਚਾਹੀਦਾ ਹੈ। ਸਾਏ ਬੰਦੇ ਮੁੜ ਨਿਕਲ ਪਏ। ਮਾਰ ਸਾਰੰਗ ਵੀ ਵਾਗ ਚਾ ਫੇਰੀ। ਨੂਰੇ ਆਖਿਆ ਮਾਰ ਲੜਨਾ ਹੈ? ਅਖੇ ਹਾਂ। ਅਖੇ ਇੱਕ ਗੱਲ ਯਾਦ ਰੱਖਿਆ ਹੈ ਮੁੜ, ਕੁਰਾਨ ਸਾਡੀਆਂ ਜੜ੍ਹਾਂ ਪਟਣੀਆਂ ਹਨ। ਇਸ ਦਾੜ ਤੇਰੀ ਚਲਣਾ ਹੈ, ਇਸ ਭੱਜ ਵਗਣਾ ਹੈ। ਮੈਨੂੰ ਵੱਜਣ ਦੀ ਆਦਤ ਕਾਈ ਨਾ ਹੂੰ, ਮੈਂ ਮਰੀ ਜਾਵਣਾ ਹੈ। ਗੱਲ ਕਿਸੇ ਨਾ ਗੌੜੀ, ਬਾਗੂ ਤਾਂ ਆਦਮ ਕੋਈ ਨਹੀਂ। ਢੋਲ ਵਾਤ ਵਗਣ ਲੱਗ ਪਏ। ਫਕੀਰ ਅੱਲਾ ਦੇ ਬਹਿ ਕੇ ਤੱਕਿਆ ਨਾ, ਉਹ ਤਾਂ ਪਹਿਲੀ ਆਉਂਦੇ ਆ। ਫਕੀਰ ਆਖਿਆ ਸਈਦਾਂ ਤੇ ਹਰਲਾ ਹੋ, ਕੁਰਾਨ ਤੇ ਮੇਲਾ ਕੀਤਾ ਹੈ, ਖੁਦਾ ਦਾ ਵਾਸਤਾ ਗਤਿਆ ਹੈ, ਇਹ ਉੱਚੇ ਆ ਗਏ। ਜੇ ਲੜ ਪਓ ਤਾਂ ਇਨਸ਼ਾਅੱਲਾ ਤੁਸੀਂ ਦਾਤਰੀ ਹੋ ਤੇ ਇਹ ਗਾਹ ਹਨ। ਉਸ ਵੇਲੇ ਮੁਬਾਰਕਾ ਹਰੋਲ ਬੋਲਿਆ। ਉਸ ਆਖਿਆ ਹਰਲਾਂ ਦੇ ਬੱਚਿਆਓ, ਮੈਂ ਅੱਜ ਤਾਈਂ ਪੈਦਲ ਕਦੀ ਨਾ ਟੁਰਿਆ। ਅੱਜ ਮੈਂ ਸੁਣਿਆ ਹੈ ਸਿਪਰਾ ਨੂਰਾ ਹੈ ਵਿੱਚ ਦਾੜ ਦੇ। ਮੈਂ ਗੋੜੀ ਘਰ ਬੰਨ ਕੇ ਆਇਆ ਕਿ ਮੱਤ ਭਜੀ ਪਵੇ, ਮੌਤ ਆ ਕੇ ਰਾਣਾ ਹੀ ਨੇ। ਕੁਝ ਮੇਰੇ ਇਸ ਆਏ ਨੂੰ ਵਿਖਿਆ ਹੈ। ਅਬੂਲ ਜਾਨੇ ਦਾ ਹਰੋਲ ਹੋਇਆ ਹੈ। ਉਸ ਹਿੱਸੇ ਬੰਦੇ ਨੂੰ ਆਖਿਆ ਪਿੱਪਲ ਤੇ ਚੜ੍ਹ ਕੇ ਵੇਖੇ ਨਾ ਕਿਤਨਾ ਆਦਮ ਹੈ। ਉਹ ਚੜ੍ਹਿਆ ਹੈ। ਉਸ ਆਖਿਆ ਮਾਰ ਅਬੂਲ, ਜ਼ਮੀਨ ਪਰ ਤੀਂਦੀ ਆਉਂਦੀ ਹੈ। ਅਬੂਲ ਜਾਨੇ ਦੇ ਆਖਿਆ ਅੱਗੇ ਅਸੀਂ ਬੰਦੇ ਥੋੜ੍ਹੇ ਹਾਂ, ਇਹ ਸਾਡੇ ਦਿਲ ਕੀ ਰਹਿੰਦਾ ਪਿਆ ਹੈ। ਅਬੂਲ ਮਗਰੂ ਭੱਜ ਕੇ ਚੜ੍ਹਿਆ ਹੈ। ਉਸ ਉਹਦੇ ਮੂੰਹ ਦੇ ਉੱਤੇ ਅਲੂਥਾ ਮਾਰਿਆ ਹੈ। ਆਖੇ ਧੀ ਆਵਿਆ, ਕਦੀ ਜ਼ਮੀਨ ਵੀ ਪਰਤੀ ਹੈ? ਮੁੱਠ ਪਿਆਦਿਆਂ ਦੀ ਹੈ। ਆਖੇ ਜ਼ਮੀਨ ਪਰਤੀਂਦੀ ਆਉਂਦੀ ਹੈ। ਹੇਠਲੇ ਆਖਿਆ ਮਾਰ ਅਬੂਲ, ਢੋਲ ਢੇਰ ਵਗਦੇ ਨੇ, ਆ ਨਾ ਹੈ ਮੁੱਠ ਪਿਆਦਿਆਂ ਦੀ ਹੈ। ਆਖੇ ਲੰਬੋਚੜ ਹੋਏ ਧੀ ਆਵੇ ਕੱਚੇ ਬੰਦੇ। ਬੰਦੇ ਬੰਦੇ ਦੇ ਵਿੱਚ ਗੱਲ ਢੋਲ ਕਿਹੜੀ ਗੱਤੀ ਹੋਏ ਨੇ। ਦਿਲ ਥਰਾਵਣ ਕਾਣ ਗੱਲ ਕੀਤੀ। ਉਸ ਲੈ ਆਇਆ ਹਲਾ ਸਿਪਰਾ ਦਾ ਬਾਰਾ ਭਲਾ ਕਿਹੜਾ ਚੇਸੀ। ਇਤਨੇ ਦਾੜ ਦੇ ਵਿੱਚੋਂ ਡਰ ਸਿਪਰਾ ਦਾ ਢੇਰ ਹੈ। ਅਬੂਲ ਜਾਨੇ ਦੇ ਆਖਿਆ ਬੰਦੂਕ ਤਾਂ ਮੈਂ ਵਗਾਈ ਸਾਂ। ਕਾਲੂ ਮੋਲ, ਬਾਕਰ ਡਾਰ, ਕਾਇਮ ਸਲਮਾਨ ਦੇ, ਸੁਲਤਾਨ ਬਹਿਰਾਮ ਦੇ, ਮਾਲੀ ਬਹਿਲੋਲ ਦੇ। ਇਹ ਨਾ ਆਖਿਆ ਅੱਗੂ ਅਸੀਂ ਬਨਸਾਂ ਹੈ। ਇੱਕ ਬੰਦੇ ਕਾਣ ਠੱਟਾ ਤਿਆਰ ਖੜੋਤਾ ਹੈ। ਟੁਰ ਭੈਨ ਉਦਈ ਧਾੜ ਆਲ। ਸਿਪਰਾ ਨਿਕਲਿਆ ਹੈ। ਸਿਪਰਾ ਆਖਿਆ ਹੈ ਮੈਂ ਨੂਰ ਹਾਂ ਕੰਦਰ ਦਾ, ਮੇਰਾ ਬਾਰਾ ਕਾਹ ਚਾਹਿਓ ਹੈ ਇਹਨੇ। ਜੇ ਨਾ ਚਾਹਿਓ ਜਾ ਉਹ ਹੇਕ ਵੀ ਨਾ ਬੋਲਿਆ। ਸਨਾਟਾ ਛਾ ਗਿਆ। ਬਖਸ਼ਾ ਹਮਾਊਂ ਦਾ ਹਰੋੜ ਹੋਇਆ ਹੈ ਕਰੀਮੇ ਕਾ। ਬੰਦਾ ਕੁਰੜਤਾ ਹੋਇਆ ਹੈ। ਆ ਕਿ ਉਸ ਗੱਲ ਤਾਂ ਬਹਿ ਗਈ। ਰਾਠਾਂ ਦੀਆਂ ਪਿੱਛੇ ਗੱਲਾਂ ਹੀ ਤਾਂ ਬਚਦੀਆਂ ਹੋਈਆਂ। ਉਹ ਭੱਜ ਕੇ ਨਿਕਲਿਆ। ਉਸ ਆਖਿਆ ਮਾਰ ਨੂੰ ਮੈਂ ਬਖਸ਼ਾ ਹਮਾਊਂ ਦਾ ਹਰੋੜਾ ਕਰੀਮੇ ਕਿਆ ਚੂੰ। ਜਿਵੇਂ ਆਉਂਦਾ ਪਿਆ ਲਗਾ ਆਵੇਂ, ਮੈਂ ਤੇਰਾ ਬਾਹਰ ਚਾਇਆ ਹੋਇਆ ਹੈ। ਬੰਦੇ ਕਿਸੇ ਰਜੋਏ ਦੇ ਆਖਿਆ ਸਿਪਰਾ ਵੇਖਣਾ ਹਾ ਤੇ ਆਦਾ ਬੱਗੂ ਬਹੁ ਹੋਇਆ। ਮੁਬਾਰਕੇ ਹਰਾਲ ਆਖਿਆ ਏਡਾ ਬੇਛਵਾ ਰਾਠ ਹੈ, ਹਮੇਸ਼ਾ ਦਾੜ ਦੁਸ਼ਮਣਾਂ ਦੀ ਵਿੱਚ ਵੜ ਕੇ ਲੜਦਾ ਏ। ਇਹ ਗੱਲ ਪੈ ਕਰਿੰਦੇ ਹਾਂ ਜੋ ਸਿਪਰਾ ਦਾੜ ਦੇ ਵਿੱਚ ਆ ਗਿਆ। ਬਖਸ਼ਾ ਹਮਾਊਂ ਦਾ ਆਗਾਹ ਹੋਇਆ ਹੈ। ਸਿਪਰਾ ਇੱਥੇ ਤਲਵਾਰ ਉਲਾਰੀ ਏ। ਇਸ ਹੱਥ ਦੇ ਉੱਤੇ ਅਬੂਲ ਜਾਨੇ ਦਾ ਖੜਾ ਉਸ ਬੰਦੂਕ ਮਾਰੀ ਏ। ਮੁਰਚਾ ਵੀ ਤਰੁੱਟ ਗਿਆ, ਡੌਲਾ ਵੀ ਤਰੁੱਟ ਗਿਆ, ਹੱਥ ਹੇਠਾਂ ਲੁੜਕ ਗਿਆ। ਬਖਸ਼ਾ ਆਦਾ ਹਾ ਮੈਂ ਅਗਾਹ ਹੋਇਆ ਬਈ ਭੈੜੀ ਤਲਵਾਰ ਮੈਂ ਮਾਰ ਲਈ ਤਾਂ ਮੇਰਾ ਜਾਗੇ 'ਚ ਨਾ ਰਾਸੀ। ਮੈਂ ਅਗਾਹ ਹੋਇਆ। ਸਿਪਰਾ ਖੱਬੇ ਹੱਥ ਦੀ ਢਾਲ ਮੈਨੂੰ ਮਾਰੀ ਏ, ਖੁੱਤੀ ਦੇ ਵਿੱਚ ਲੱਗੀ ਏ, ਫਾਟ ਨਹੀਂ ਹੋਇਆ। ਮੈਂ ਸਮਝਿਆ ਏ ਗੱਡੇ ਤਾਈਂ ਹੱਡੀ ਕਾਈ ਨਹੀਂ ਬਚੀ, ਚੁੱਤ ਜ਼ਮੀਨ ਜਾ ਲੱਗੀ ਏ। ਉਮਰ ਸਾਰੀ ਸਿਰ ਮੇਰਾ ਇੰਜ ਇੰਜ ਕਰਿੰਦਾ ਰਿਹਾ ਹੈ। ਪਾਣੀ ਪੀਵਣਾ ਹੋ ਸਾ ਤਾਂ ਦੂਵੇ ਹੱਥ ਨੂੰ ਆਂਦਾ ਸਿਰ ਨੱਪ। ਸਿਪਰਾ ਇਸੇ ਖੱਬੇ ਹੱਥ ਨਾਲ ਲੜਦਾ ਹੁੰਦਾ ਹੈ। ਬਾਕਰ ਡਾਰ ਮਗਰੂ ਆ ਕੇ ਤਲਵਾਰ ਮਾਰੀ ਏ। ਤਲਵਾਰ ਰੱਗਾ ਤਾਈਂ ਤਰਦੀ ਆਏ। ਜਲ ਕੇ ਤਲਵਾਰ ਸਿਪਰਾ ਆਖਿਆ ਹੈ ਸ਼ਾਬਾਸ਼ ਏ ਭਲਿਆ। ਸਿਪਰਾ ਅਗਾਂ ਲੜਦਾ ਜਾਂਦਾ ਹੈ। ਪਿਛਾਂ ਇਹ ਆਵਾਜ਼ ਨਿਕਲ ਗਿਆ ਬਈ ਸਿਪਰਾ ਮਰੀ ਗਿਆ ਹੈ। ਪਿਛਲੀਆਂ ਦਾੜੀ ਚੱਲਣ ਲੱਗ ਪਈਆਂ। ਆਂਦੇ ਨੇ ਪਿੱਛੋਂ ਤੁਪਕ ਲੱਗੀ ਹੈ। ਸਿਪਰਾ 18 ਘਰੇ ਅਗਾਂ ਲੜਦਾ ਗਿਆ ਹੈ। ਉਤੋਂ ਆਦਮ ਤਲਵਾਰੀ ਵਾਲਾ ਕੱਢ ਡੜਾ ਹੈ। ਸਿਪਰਾ ਬਹਿ ਰਿਹਾ ਹੈ। ਜਿਸ ਵੇਲੇ ਇਤਨੇ ਖੱਪੇ ਹੋ ਰਹੇ ਨੇ ਪੁੱਛਿਆ ਹੈ ਮਾਰਕਾ ਮੇਰਾ ਮੂੰਹ ਕਿਦੇ ਹੈ। ਉਹ ਨਾ ਕਹਿ ਰਜੋਏ ਨੂੰ ਅਖੇ ਤੂੰ ਇਓ ਅਖਵਾਊਂ ਤੁਪਕ ਨਾ ਲੱਗਦੀ ਤਾਂ ਮੈਂ ਹਜ਼ੋਰੇ ਕਰ ਵਿਖਾਈ ਆ। ਇਹ ਨਾ ਆਖਿਆ ਸਿਪਰਾ ਵੀ ਚੱਲ ਕੇ ਮੋਇਆ ਹੈ। ਮੇਰਾ ਜੇ ਮੂੰਹ ਰਜੋਏ ਨੂੰ ਹੈ ਹੁਣ ਸਿਰ ਮੇਰਾ ਵੱਢੋ
ਮੈਥੋਂ ਕੁਝ ਨਹੀਂ ਹੁੰਦਾ। ਇੱਥੇ ਮਿਰਾਸੀ ਆਂਦਾ ਏ, ਠੱਠਾਂ ਦੋ ਮੁਕਾਬਲਾ ਏ, ਢੋਲ ਮਾਰੂ ਦੇ ਵੱਗੇ, ਤੁਪਕ ਮਾਰ ਭੂਲਦੀ ਏ, ਜਿਹਨੂੰ ਕੁੰਡੇ ਤੇ ਚਾਟਾਂ ਹਨ, ਬਨ ਸੁਨਹਿਰੀਆਂ ਪੱਕੇ, ਉਸ ਮਾਰੀਏ ਨੂਰ ਸਿਪਰਾ ਨੂੰ, ਗੋਲੀ ਭੰਨ ਕੇ ਵੀਣੀ, ਰਾਤ ਮੋਢੇ ਤੇ ਚੱਖੇ, ਝਾਲ ਕੇ ਤੁਪਕ ਸਿਪਰਾ ਤੇਲ ਨਹੀਂ ਡੋਲਿਆ, ਦੇਰ ਕਦਮ ਅਗੇਰੇ ਰੱਖੇ, ਨੂਰ ਸਿਪਰਾ ਨੂੰ ਪਵਨ ਤਲਵਾਰੀ, ਸਾਰ ਚਿਕਨ ਜੱਪੇ। ਦੂਆ ਬੰਦ ਵੇਖੋ, ਠੱਠਾਂ ਦੋ ਮੁਕਾਬਲਾ ਏ, ਸਾਰ ਮਾਰੀਏ ਤਾੜੀ, ਤੁਪਾ ਕੇ ਮਾਰ ਭੂਲਦੀ, ਜਿਹੜੀ ਬਾਏ ਉਸਤਾਦ ਸੰਵਾਰੀ, ਉਸ ਦੱਬਿਆ ਏ ਮਾਸਾ, ਤਨ ਨੂਰ ਸਿਪਰਾ ਦੇ ਮਾਰੀ, ਨੂਰ ਕੰਦਰ ਦਾ ਝਲ ਕੇ ਆਦਾ ਏ, ਹਾਏ ਜੇ ਅੱਜ ਤੁਪਕ ਲੱਗ ਨਾ ਜਾਂਦੀਓਂ, ਕਦੀ ਨਾ ਚਲਦੀਓਂ ਧਾੜੀ, ਪਹਿਲੀ ਤਲਵਾਰ ਸਿਪਰਾ ਨੂੰ ਬਾਕਰ ਡਾਰ ਮਾਰੀਏ, ਤਲਵਾਰ ਬਨ ਕੋਪਰ ਤੇ ਰੱਗਾਂ ਜਾ ਲਈ ਖਖਾੜੀ, ਉਤੂ ਮਾਰੀਆਂ ਇਨ ਕਾਇਮ ਸੁਲਤਾਨ ਦੇ, ਸੁਲਤਾਨ ਬਹਿਰਾਮ ਦੇ, ਮਾਲੀ ਬਹਿਲੋਲ ਦੇ, ਤੇ ਕਾਲੂ ਮੋਲ ਜਿਵੇਂ ਆਰਨ ਤੇ ਸੱਟ ਵਦਾਨਾਂ ਦੀਏ, ਨੂਰੇ ਨੂੰ ਪੈਣ ਤਲਵਾਰੀ, ਵੇੜਾ ਕਾਰ ਕਲੂਰ ਦਾ ਏ, ਜਮ ਗੜਾ ਕਹਾਰੀ, ਕੋਲ ਰਾਠਾਂ ਰਾਮਦ ਗਤਦਾ ਏ, ਸਿਪਰਾ ਨੂੰ ਕੋਈ ਮਰਦੀ ਵਾਰੀ, ਸਿਪਰਾ ਦਾ ਮਰਦਿਆਂ ਦੀ ਸਿੱਧਾ ਮੂੰਹ ਰਜੋਏ ਨੂੰ, ਹੈ ਆਦੀ ਖਲਕਤ ਸਾਰੀ। ਨੂਰਾ ਆਇਆ ਨਾਰੰਗ ਨੂੰ ਸਾਵਾਂ, ਵਾਂਗ ਹਾਥੀ ਮਸਤੇ, ਆਮਦਨ ਝੱਲੀਏ ਨੂਰ ਦੀ, ਮਾਰ ਹਵਾਉਂ ਦੇ ਬਖਸ਼ੇ, ਸਿਪਰਾ ਝੱਲੇ ਤੇ ਮਾਰੇ, ਵਾਹ ਲੱਗਣ ਰਸਤੇ, ਦੂਰਾਂ ਚੁਣਨ ਦੀ ਗੈਲੀਏ, ਕਾਲੂ ਮੋੜ ਬਾਕਰ ਡਾਰ, ਕਾਇਮ ਸਲਮਾਨ ਦੇ, ਸੁਲਤਾਨ ਬਹਿਰਾਨ ਦੇ, ਮਾਲੀ ਬਹਿਲੋਲ ਦੇ, ਵੱਢ ਕੇ ਕੀਤਾ ਹੈ ਤਖਤੇ, ਕੋੜੂ ਦਰੋੜੀ ਜਾਂਦੇ ਮਾਰ ਸਾਰੰਗ, ਜਿਨ੍ਹਾਂ ਦੇ ਹੱਟ ਹਵਾਲੇ ਲੈ ਕੇ ਖਾਂਦੇ ਨੇ ਮਸਤੇ, ਪਰ ਰਾਠ ਲੜਦੇ ਤਾਂ ਮਰਦੇ ਨਹੀਂ, ਲੱਜ ਆਪਣੀ ਦੇ ਵਾਸਤੇ। ਕੰਨਾਂ ਦਾ ਸੁਣਿਆ ਹੈ ਸੱਚ ਡਾਢੀ ਆਖੇ, ਪਹਿਲੀ ਤਲਵਾਰ ਸਿਪਰਾ ਨੂੰ ਬਾਕਰ ਡਾਰਦੀ ਹੈ, ਤਲਵਾਰ ਬਨ ਕੋਪਰ ਤੇ ਰੱਗਾਂ ਜਾ ਲੱਗੀ ਹੈ ਖਾਖੇ, ਉਤੂ ਮਾਰੀਆਂ ਹਨ ਕਾਇਮ ਸੁਲਤਾਨ ਦੇ, ਸੁਲਤਾਨ ਬਹਿਰਾਮ ਦੇ, ਕਾਲੂ ਮੋਲ ਦੇ, ਤੇ ਮਾਲੀ ਬਹਿਲੋਲ ਦੇ, ਜਿਵੇਂ ਸਾਵਣ ਬਦਲ ਅਨਾਵਟ ਦਾ ਏ, ਬਦ ਰਿਬੋਨ ਸਰ ਲਾਟੇ, ਜਲ ਮਾਰ ਤਲਵਾਰੀ, ਸਿਪਲਾ ਰਾਜ ਡਕਾਰਿਆ ਏ, ਬਸ ਕੀਤੀ ਸੂ ਆਪੇ, ਲੋਹਾ ਪਤ ਵਰਿਆ ਮਾਂ ਦੀ, ਫਦ ਨੂਰ ਕੰਦਰ ਦੇ ਚਾਇਆ, ਧਾੜੀ ਚੋਂ ਮੋਹਰੇ ਲੜਦਾ ਨੂਰ ਕੰਦਰ ਦਾ ਜਾਇਆ, ਔਖਾਂ ਵਟੂਆਂ ਤੇ ਲਾਲੀਆਂ, ਅੱਜ ਘਾਟ ਦੇ ਉੱਤੇ ਹਰਲਾਂ ਡਾਰਾਂ ਤੇ ਮੋਲਾਂ, ਨੂਰ ਮਾਰ ਵਿਖਾਇਆ, ਵੱਟੂ ਤੇ ਲਾਲੀ ਆਂਦੇ, ਸਿਪਰਾ ਨੂੰ ਕੌਣ ਮਰਿੰਦਾ ਹੈ, ਨੂਰ ਕੰਦਰ ਦਾ ਜਾਇਆ, ਉਸ ਦਿਹਾੜੇ ਮਾਰੇ ਸਿਪਰਾ ਦਾ ਵੱਜ ਚਨਾਵੀਂ, ਪਰ ਬੰਬ ਨਹੀਂ ਆਣ ਨਿਵਾਇਆ, ਨੂਰ ਸਿਪਰਾਵੀਂ ਆਇਆ ਏ, ਜਿਵੇਂ ਬਾਗੀ ਏ ਕੇਲਾ, ਉਸ ਵਟੂਆਂ ਤੋਂ ਬਾਹਰ ਛੁਡਾਈਏ, ਇਹਨਾਂ ਲਾਲੀਆਂ ਤੋਂ ਬੇਲਾ, ਜਿਸ ਦਿਹਾੜੇ ਮਾਰਿਆ ਏ ਨੂਰ ਕੰਦਰ ਦਾ, ਦੁੱਥੋੜ ਹੋਇਆ ਏ ਵੇਲਾ, ਆ ਦਿਨ ਵੱਟੂ ਤੇ ਲਾਲੀ, ਸਿਪਰਾ ਨਹੀਂ ਮਰਿੰਦਾ, ਨੂਰ ਰਾਠ ਹੈ ਅਰਬੇਲਾ, ਸਾਨੂੰ ਵੀ ਡੱਬ ਖੁਸ਼ਾਬੀ ਹੈ, ਮੀਰਪੁਰ ਦਾ ਬੇਲਾ। ਲਓ ਜੀ, ਕਹਾਣੀ ਗਈ ਮੁੱਕ ਤੇ ਕਿੱਲਾ ਗਿਆ ਠੁੱਕ।